अस्सलाम वालेकुम जी, तुसीं देख रहे पंजाबी चैनल। तुहाडे सारेआं दा लाइक कमेंट ते चैनल नूं सबसक्राइब करन दा बहुत शुक्रिया। चली है रस्म के कोई ना सर उठा के चले, जे कोई सर उठा के चले तो वो जरनैल ही चले। हाँ, कोई नॉर्मल आदमी का काम नहीं गा हुण। हाँ, गेम खत्म, कहानी मुक गई। आम आदमी की कोई कहानी नहीं हुण सिर्फ जरनैलों का दौर है। जरनैलों का जिहड़ा ना वो राज है। हाँ, जरनैल अजकल रिटायर होने तो पहले ही कह रहे हैं कि भी ये फलाना ਉਹਦਾ ਜਿਹੜਾ ਨਾ ਆ ਮੇਰੇ ਲਈ ਮਖਸੂਸ ਕਰ ਦਿਓ। ਹਾਂ, ਜਦੋਂ ਹੀ ਮੈਂ ਇੱਥੋਂ ਸਬਕਦੋਸ਼ ਹੋਵਾਂ ਤੇ ਸਿੱਧਾ ਜਾ ਕੇ ਉਹਦੇ ਤੇ ਬਹਿ ਜਾਵਾਂ। ਹਾਂਜੀ, ਔਰ ਉਹਦਾ ਜਿਹੜਾ ਇੱਕ ਹੋਰ ਜਰਨੈਲ ਨੂੰ ਦਿੱਤਾ ਗਿਆ, ਇਹਨੂੰ ਕਹਿੰਦੇ ਨੇ ਟੈਕਨੀਕਲ ਮਾਰਸ਼ਲ ਲਾ। ਟਰਮ ਅਜੀਬ ਜੀ ਹੈ ਲੇਕਿਨ ਇਹੀ ਹੋ ਰਿਹਾ ਕਿਉਂਕਿ ਹਰ ਜਗ੍ਹਾ ਤੇ ਇਹਨਾਂ ਨੇ ਤੁੰਨ ਕੇ ਰੱਖ ਦਿੱਤਾ ਜਰਨੈਲ ਆਪਣਾ। ਹਾਂ, ਜਿਹੜੀ ਇੱਟ ਚੁੱਕੋ ਥੱਲੇ ਜਰਨੈਲ ਨਿਕਲਦਾ ਰਿਟਾਇਰ। ਹਾਂ, ਉਹ ਆਪਣਾ ਜਿਹੜਾ ਨਾ ਪਤਾ ਨਹੀਂ ਕੀ ਪੂਰਾ ਇਹਨਾਂ ਨੇ ਪਲਸਟਰ ਕਰਕੇ ਰੱਖ ਦਿੱਤਾ ਜਰਨੈਲਾਂ ਦਾ ਤੇ ਹਰ ਜਗ੍ਹਾ ਤੇ ਆਏ ਵੇ। ਤੇ ਹੁਣ ਤੇ ਬਾਬਾ ਜੀ ਫਰਮਾਉਂਦੇ ਨੇ ਕਿ ਬਸ ਉਹੀ ਹੋ ਗਿਆ ਕਿ ਐ ਵਤਨ ਕੇ ਰਿਟਾਇਰ ਜਰਨੈਲੋ सारे ओहदे तुम्हारे लिए है। इत्थे रख मलंगी और लुट मारे दी जिंदा मिसालो सारे ओहदे तुम्हारे लिए इन्हां लिए भाजी और किसे लिए नहीं। हाँ जी, तो एक और जरनैल जरा ਉਹ ਹੁਣ ਮੇਰੇ ਹਾਲ ਅੱਗੇ ਪਿੱਛੇ ਇੱਕ ਦੋ ਦਿਨਾਂ 'ਚ ਰਿਟਾਇਰ ਹੋ ਰਿਹਾ ਅਤੇ ਉਹ ਰਿਟਾਇਰ ਹੋਣ ਤੋਂ ਬਾਅਦ ਉਹ ਕੁਰਸੀ ਸਜਾਤੀ ਗਈ ਹੈ ਕਿ ਸਰ ਜੀ ਸਿੱਧਾ ਹੀ ਇੱਥੋਂ ਉੱਠੋ ਅਤੇ ਉੱਥੇ ਜਾ ਕੇ ਬਹਿ ਜਾਓ। ਹਾਂਜੀ, ਅਤੇ ਉਹੀ ਕਰੋ ਜੋ ਤੁਸੀਂ ਕਰ ਰਹੇ ਹੋ। ਹਾਂਜੀ, ਵਜ਼ਾਹਤ ਕਰਨ ਦੀ ਜ਼ਰੂਰਤ ਨਹੀਂ, ਐਵੇਂ ਕੋਈ ਡਾਲਾ ਡੂਲਾ ਨੂੰ ਭੇਜਦੇ ਹਜੇ ਵੀ ਲੱਗਾ ਹੈ। ਹਾਂਜੀ, ਔਰ ਬਾਬਾ ਜੀ ਕਹਿੰਦੇ ਨੇ ਕਿ ਯਾਰ ਜਿਹੜੇ ਛੋਟੇ ਮੋਟੇ ਜਰਨੈਲ ਨੇ ਇਹਨਾਂ 'ਤੇ ਹਰ ਜਗ੍ਹਾ ਤੁੰਨ ਕੇ ਰੱਖ ਦਿੱਤਾ ਇਹਨਾਂ ਨੇ। ਹਾਂ, ਮਤਲਬ ਕਿ ਉਹ ਬੜੇ ਬੜੇ ਅਹੁਦਿਆਂ 'ਤੇ ਰੱਖ ਦਿੱਤਾ ਅਤੇ ਉਹ ਇੱਕ ਵੱਡਾ ਜਰਨੈਲ ਰਿਟਾਇਰ ਹੋਇਆ। ਮੈਂ ਕਿਹਾ ਬਾਬਾ ਜੀ ਉਹ ਕੌਣ? ਬਾਬੇ ਕਹਿੰਦੇ ਉਹ ਵੱਡਾ ਜਰਨੈਲ। ਮੈਂ ਕਿਹਾ ਬਾਬਾ ਜੀ ਜ਼ਰਾ ਵਜ਼ਾਹਤ ਕਰੋ। ਬਾਬੇ ਕਹਿੰਦੇ ਉਹ ਵੱਡੇ ਮੂੰਹ ਵਾਲਾ ਜਰਨੈਲ। ਮੈਂ ਕਿਹਾ ਉਹ ਵੱਡੇ ਭੈਣ, ਹਾਂ ਵੱਡੇ ਭੈਣ ਦੇ ਵੱਡਾ ਮੂੰਹ ਲੈ ਕੇ ਰਿਟਾਇਰ ਹੋ ਗਏ ਨੇ। ਉਹ ਬਾਬਾ ਜੀ ਕਹਿੰਦੇ ਯਾਰ ਉਹਨੂੰ ਵਜ਼ੀਰ ਆਜ਼ਮ ਹੀ ਲਵਾ ਦਿਓ। ਹਾਂ, ਕਮ ਸੇ ਕਮ ਬਕਾਰੀ ਤਾਂ ਜਾਨ ਛੁੱਟੇਗੀ। ਹਾਂ, ਕਿ ਪਤਾ ਲੱਗੇ ਵੀ ਕੋਈ ਬੰਦਾ ਮਤਲਬ ਕਿ ਵੱਡਾ ਜਰਨੈਲ ਵੱਡੇ ਉਹਦੇ 'ਤੇ ਬੈਠਾ। ਹਾਂ, ਬਾਕੀ ਬਾਬਾ ਜੀ ਕਹਿੰਦੇ ਕਿ ਜਿਹੜਾ ਵੀ ਇਸ ਪੋਸਟ 'ਤੇ ਹੋਇਆ ਹਾਂ ਕਰਨੀ ਤਾਂ ਉਹਨੇ ਨੌਕਰੀ ਹੈ ਮਾਮੂ ਦੀ। ਹਾਂ, ਅਤੇ ਉਹਨੂੰ ਲਵਾ ਦਿਓ। ਐਵੇਂ ਅੱਗੇ ਰੱਖਿਆ ਸਾਰੇ ਜਰਨੈਲ ਤੁਰਨੇ ਨੇ ਹਰ ਪਾਸੇ ਅਤੇ ਉੱਥੇ ਵੀ ਲਾ ਦਿਓ। ਹਾਂ, ਇੱਕੋ ਹੀ ਗੱਲ ਹੈ, ਵੱਡਾ ਜਰਨੈਲ ਥੱਲੇ ਕੈਬਨਿਟ ਜਰਨੈਲ, ਹਰ ਚੀਜ਼ ਜਰਨੈਲੋ ਜਰਨੈਲੀ। ਆਇਆ ਹੋਏਗਾ ਕਿ ਹਜੇ ਵੀ ਜਮਹੂਰੀਅਤ ਹੋਏਗੀ। ਔਰ ਉੱਥੇ ਵੱਡਾ ਬੈਠਾ ਕਾਜ਼ੀ ਡੋਨਟ। हाँ, काजी डोनट भी तरले लै रहा। हाँ, कि मेरे ना हथ ना कर देना। हाँ, और मैंने लग रहा उन्हें समझ आ रही है कि जो जरनैल है ना ਉਹਦੇ ਨਾਲ भी हथ कर देंगे। हाँ जी, ये जो हथ उन्होंने बाबू जी ने किया ना, हाय हाय बाबू जी ने होई वैसे सुथरी है ना। बाबू जी आए सी कि मैं लाता हाफिज जी नूं, बस हाफिज जी मेरे कहते चलणगे। हाँ, जो मैं कहना हाफिज जी ने वही करना। हाफिज जी ने चुक के कंध ना लाता बाबू जी ने। हाँ, चलो साढ़े ना जो हुई वो तो हुई। हाँ, लेकिन जो बाबू जी नाल हुई है ना, ओए होए होए होए, बाबू जी दी ख्वाहिशां सी पहले कि मैं आके बरजमान होवांगा, मैं बैठांगा, मेरा हुक्म चलेगा, मैं कहांगा स्याह नूं सफेद तो वो सफेद हो जाएगा। हाँ, इहो जी सोच लैके जेड़े ओहदे ते आके मैं अपने बंदे लावांगा ये वो, अगले ने चुक के कंध च मारिया उन्होंने। हाँ, और जनाब सारे पासे उन्होंने अपने जरनैल ठोकते। ਜਿਹੜੀ ਬਿਊਰੋਕ੍ਰੇਸੀ ਇਹਨਾਂ ਦੀ ਸੁਣਦੀ ਵੀ ਸੀ ਨਾ। ਹਾਂ, ਬਾਬੂ ਜੀ ਦੀ ਉਹ ਵੀ ਇੱਥੇ ਨਿਕਲ ਗਈ। ਬਾਬੂ ਜੀ ਨੂੰ ਉਹਨਾਂ ਨੇ ਦੇ ਦਿੱਤਾ ਛਣਕਣਾ। ਬਾਬੂ ਜੀ ਇਹ ਛਣਕਣਾ ਲਓ, ਇਹ ਛਣਕਣਾ ਵਜਾਓ। ਹਾਂ, ਔਰ ਬਾਬੂ ਜੀ ਆਪਸ ਜਿਹੜੇ ਆਪਣੇ ਖਾਸ ਦੋਸਤ ਨੇ ਬਾਬੂ ਜੀ ਦੇ, ਉਹਨਾਂ ਨੂੰ ਕਹਿੰਦੇ ਨਜ਼ਰ ਆ ਰਹੇ ਨੇ ਕਿ ਯਾਰ ਸਾਡੇ ਨਾਲ ਤੇ ਹੱਥ ਹੋ ਗਿਆ। ਬਾਬੂ ਜੀ ਤੁਹਾਡੇ ਨਾਲ ਹੱਥ ਹੋਣਾ ਹੀ ਸੀ। ਹਾਂ, ਤੁਸੀਂ ਸ਼ੁਰੂ ਤੋਂ ਐਵੇਂ ਆਪਣੀ ਲਾਲਚ ਦੇ ਚੱਕਰ ਦੇ ਵਿੱਚ ਜਿਹੜਾ ਨਾ ਤੁਸੀਂ ਜਿਹੜੀ ਨਈਆਂ ਡੁਬੋਈ ਹੈ ਪੂਰੇ ਮੁਲਕ ਦੀ। ਹਾਂ, ਅਤੇ ਤੁਹਾਡੀ ਨਈਆਂ ਵੀ ਇਨਸ਼ਾਅੱਲਾ ਡੁੱਬੇਗੀ। ਹਾਂ, ਤਰਨੀ ਉਹ ਵੀ ਨਹੀਂ, ਬੇੜੇ ਗਰਕ ਇਹਨਾਂ ਦੇ ਹੋਣੇ ਹੀ ਹੋਣੇ ਨੇ। ਹਾਂਜੀ, ਅਤੇ ਇਹ ਜੀ ਇੱਕ ਨਿਊਜ਼ ਸੀ। ਅਤੇ ਦੂਸਰੀ ਖਬਰ ਜਨਾਬ ਆ ਰਹੀ ਹੈ, ਉਹ ਆ ਰਹੀ ਹੈ ਜਨਾਬ ਮਾਈ ਤੰਦੂਰ ਅਲੀ ਦੀ। ਓਏ ਹੋਏ ਹੋਏ, ਮਾਈ ਤੰਦੂਰ ਅਲੀ ਕਹਿ ਰਹੀ ਹੈ ਕਿ ਲੋ ਜੀ
ਮੈਂ ਮੇਰੇ ਕੋਲ ਸਿਫਾਰਿਸ਼ਾਂ ਬਹੁਤ ਆਉਂਦੀਆਂ ਨੇ ਤਾਇਨਾਤੀਆਂ ਜਿਹੜੀਆਂ ਮੈਂ ਕਰਦੀਆਂ ਤੇ ਉਹ ਸਿਫਾਰਿਸ਼ਾਂ ਮੈਂ ਸੁਣਦੀ ਨਹੀਂ। ਹਾਂ ਉਹ ਕਹਿੰਦੀ ਮੈਂ ਸਵੇਰ 9 ਵਜੇ ਤੋਂ ਲੈ ਕੇ ਤੇ ਰਾਤੀ 12 ਵਜੇ ਤੱਕ ਆਹੋ ਹਾਂ ਕਹਿੰਦੀ ਕੰਮ ਕਰਦੀ ਆ। ਬਾਬਾ ਜੀ ਮੰਨਦੇ ਨੇ ਕਿ ਯਾਰ 12 ਵਜੇ ਕਿਹੜਾ ਕੰਮ ਹੁੰਦਾ। ਹਾਂ ਚਲੋ ਸਵੇਰ 9 ਵਜੇ ਤਾਂ ਠੀਕ ਹੈ ਕਿ ਮਾਈ ਉੱਠ ਕੇ ਤਿਆਰ ਹੋਈ। ਹਾਂ ਜਿਹੜਾ ਪਕੌੜੇ ਵਰਗਾ ਮੂੰਹ ਹੈ ਮਾਈ ਦਾ, ਉੱਥੇ ਮਾਈ ਨੇ 2 ਕਿਲੋ ਮੇਕਅਪ ਸੁੱਟਿਆ, ਘੰਟਾ 2 ਘੰਟਾ ਉੱਥੇ ਲੱਗੇ। 11-12 ਤੇ ਵੱਜ ਜਾਂਦੇ ਹੋਣੇ ਨੇ ਮਾਈ ਨੂੰ ਦਿਨ ਦੇ ਤਿਆਰ ਹੁੰਦੇ। ਉਹਦੇ ਬਾਅਦ ਮਾਈ ਨਿਕਲਦੀ ਹੈ ਕੈਮਰੇ ਲੈ ਕੇ, ਅੱਗੇ ਪਿੱਛੇ ਕੈਮਰੇ ਮਰਵਾਉਂਦੀ ਮਾਈ। ਹਾਂ ਤੇ ਉਹ ਕੈਮਰੇ ਮਰਵਾ ਕੇ ਤੇ ਜ਼ਿਆਦਾ ਤੋਂ ਜ਼ਿਆਦਾ 2-4 ਘੰਟੇ ਬਸ ਘਰ। ਇਹ 12 ਵਜੇ ਤੱਕ ਕੀ ਕਰਦੀ ਹੈ। ਮੈਂ ਕਿਹਾ ਬਾਬਾ ਜੀ ਇਹ ਪਹਿਲੇ ਤਾਂ ਤੁਸੀਂ ਸੁਣੋ ਕਿ ਕੈਮਰੇ ਵਾਲੀ ਜਿਹੜੀ ਗੱਲ ਤੁਸੀਂ ਕੀਤੀ ਉਹ ਤੇ ਮੈਨੂੰ ਯਾਦ ਆ ਗਿਆ ਕਿ ਕੱਲ ਮਾਈ ਨੇ ਪੂਰੇ ਲਾਹੌਰ ਤੇ ਕੈਮਰੇ ਮਰਵਾਏ ਨੇ। ਹਾਂ ਜੀ ਬਸ ਜਨਾਬ ਇਫਤਿਤਾਹ ਕਰਤਾ ਮਾਈ ਨੇ। ਹਾਂ ਲਾਹੌਰੀਆਂ ਨੂੰ ਬੜੀ ਮੁਬਾਰਕ ਹੋਏ। ਉਹ ਬੱਸ ਜੀ ਮਾਈ ਲੈ ਆਈਏ। ਉਹ ਮਾਈ ਨੇ ਬੱਸ ਜਿਹੜੀ ਹੈ ਨਾ ਇਹ ਆਮ ਰੂਟ 'ਤੇ ਚੱਲਣ ਵਾਲੀ ਨਹੀਂ, ਤੁਸੀਂ ਐਵੇਂ ਸਮਝੋ ਕਿ 9 ਨੰਬਰ ਹੈ। ਹਾਂ ਜਾਂ ਇਹ ਉਹੀ ਬੱਸ ਹੈ ਜਿਹੜੀ ਕਿ ਆਪਣਾ ਨੂਨ ਲੀਗ ਦੀ ਉਜ਼ਮਾ ਸਾਈਕਲ ਹੈ। ਹਾਂ ਉਹਦੇ ਵਰਗੀ ਨਹੀਂ ਕਿ ਉਹ ਉਵੇਂ ਚੱਲੇ ਜਿਵੇਂ ਉਹਦੀ ਜ਼ੁਬਾਨ ਚੱਲਦੀ ਨਹੀਂ। ਇਹ ਬੱਸ ਜਿਹੜੀ ਹੈ ਇਹ ਤੁਹਾਡੇ ਵਾਸਤੇ ਤਫਰੀਹ ਵਾਸਤੇ। ਹਾਂ ਤੁਸੀਂ ਬੈਠੋ ਟਿਕਟ ਲਵੋ ਤੇ ਉਹ ਤੁਹਾਨੂੰ ਪੂਰਾ ਲਾਹੌਰ ਦਿਖਾਏਗੀ। ਬਾਬੇ ਕਹਿੰਦੇ ਇੰਨਾ ਕਸ਼ਟ ਕਰਨਾ ਪੈਂਦਾ, ਲਾਹੌਰ ਮੈਂ ਦਿਖਾ ਦਿੰਦਾ। ਮੈਂ ਕਿਹਾ ਨਹੀਂ ਬਾਬਾ ਜੀ ਉਹਨਾਂ ਨੇ ਇਸ ਚੀਜ਼ ਦਾ ਵੀ ਬੰਦੋਬਸਤ ਕੀਤਾ। ਖਾਸ ਮਾਈ ਨੇ ਜਿਹੜਾ ਨਾ ਉਹਨੇ ਬੁਲਾਇਆ ਅੰਕਲ ਪਰਵੇਜ਼ ਰਸ਼ੀਦ ਨੂੰ। ਹਾਂ ਪਰਵੇਜ਼ ਰਸ਼ੀਦ ਨਾਲ ਬੈਠੀ ਆ ਕੇ ਮਾਈ ਤੇ ਫਰੰਟ ਸੀਟ ਤੇ ਬੈਠ ਕੇ ਤੇ ਫਿਰ ਪਰਵੇਜ਼ ਰਸ਼ੀਦ ਨੇ ਨਾ ਲਾਹੌਰ ਦਿਖਾਇਆ ਮਾਈ ਨੂੰ। ਬਾਬੇ ਕਹਿੰਦੇ ਯਾਰ ਇਹਨੇ ਲਾਹੌਰ ਦਾ। ਮੈਂ ਕਿਹਾ ਬਾਬਾ ਜੀ ਉਹੀ ਦਿਖਾਉਣ ਵਾਲਾ। ਹਾਂ ਕਿਉਂਕਿ ਉਹ ਆਪ ਵੀ ਬੜਾ ਸ਼ੌਕੀਨ ਮਿਜ਼ਾਜ ਹੈ, ਬਹੁਤ ਦੇਖਦਾ। ਹਾਂ ਦਿਨ ਰਾਤ ਬਾਬੇ ਕਹਿੰਦੇ ਉਹ ਤੇ ਫਿਲਮਾਂ ਦੇਖਦਾ। ਹਾਂ ਲਾਹੌਰ ਕਿੱਥੇ ਦੇਖਦਾ। ਮੈਂ ਬਾਬਾ ਜੀ ਲਾਹੌਰ ਆ ਕੇ ਫਿਲਮਾਂ ਦੇਖਦਾ। ਹਾਂ ਹੋਰ ਨਹੀਂ। ਤੇ ਉਹ ਮਾਈ ਨੇ ਖਾਸ ਬੁਲਾਇਆ, ਉਹਨੂੰ ਬੁਲਾ ਕੇ ਬਿਠਾਇਆ ਤੇ ਉਹਨੇ ਫਿਰ ਮਾਈ ਨੂੰ ਲਾਹੌਰ ਦਿਖਾਇਆ। ਮਤਲਬ ਘੁਮਾ ਕੇ ਪੂਰਾ ਬੱਸ ਚੱਲੀ ਤੇ ਉਹਨੇ ਦਿਖਾਇਆ ਕਿ ਇਹ ਮੀਨਾਰ ਪਾਕਿਸਤਾਨ ਹੈ। ਹਾਂ ਸ਼ਾਹੀ ਕਿਲਾ। ਹਾਂ ਸ਼ਾਹੀ ਕਿਲੇ ਦੇ ਪਿੱਛੇ ਤੁਹਾਡੇ ਬਾਵਜੂਦਾਦ ਨੇ। ਹਾਂ ਇੱਥੋਂ ਆਏ ਹੋ ਤੁਸੀਂ ਆ ਮੰਡੀ ਤੋਂ ਨਿਕਲ ਕੇ। ਉਹ ਸਾਰਾ ਉਹਨੇ ਦਿਖਾਇਆ ਲਾਹੌਰ ਨੂੰ। ਹਾਂ ਤਸੱਲੀ ਕਰਵਾਈ ਉਹਨਾਂ ਦੀ। ਤੇ ਉਹ ਬਾਕੀ ਮੈਂ ਕਿਹਾ ਬਾਬਾ ਜੀ ਉਹ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਬਈ ਉਹ ਰਾਤ ਨੂੰ 12 ਵਜੇ ਜਿਹੜਾ ਉਹ ਕੀ ਹੁੰਦਾ ਹਿਸਾਬ ਕਿਤਾਬ। ਮੈਂ ਕਿਹਾ ਉਹਦੇ ਵਾਸਤੇ ਤੁਹਾਨੂੰ ਜਿਹੜਾ ਨਾ ਉਹ ਜਿਹੜੀ ਚਿੜੀਆ ਵਾਲੀ ਸਰਕਾਰ ਨਹੀਂ ਹੈਗੀ। ਬਾਬੇ ਕਹਿੰਦੇ ਮੈਂ ਕਿਹਾ ਬਾਬਾ ਜੀ ਉਹ ਸੇਠੀ। ਬਾਬੇ ਕਹਿੰਦੇ ਉਹ ਨਵਾਬ। ਮੈਂ ਕਿਹਾ ਹਾਂਜੀ ਉਹ ਸੇਠੀ ਚਿੜੀਆ ਵਾਲਾ ਨਵਾਬ। ਹਾਂਜੀ ਉਹ ਨਵਾਬ ਜਿਹੜਾ ਨਾ ਉਹਨੇ ਦੱਸ ਦਿੱਤਾ ਕਿ ਰਾਤੀ 12 ਵਜੇ ਤੋਂ ਬਾਅਦ ਕੀ ਹੁੰਦਾ, 12 ਵਜੇ ਤੋਂ ਪਹਿਲੇ। ਹਾਂ ਮਤਲਬ ਸਵੇਰ 9 ਵਜੇ ਮਾਈ ਜਿਹੜੀ ਹੈ ਨਾ ਬਿਜ਼ੀ ਹੁੰਦੀ ਹੈ ਤੇ ਰਾਤ 12 ਵਜੇ ਤੱਕ। ਬਾਬੇ ਕਹਿੰਦੇ ਯਾਰ 5 ਵਜੇ ਤੱਕ ਤਾਂ ਸਮਝ ਆਉਂਦੀ ਹੈ, 6 ਵਜੇ ਲਾ ਲਓ ਚਲੋ। ਉਹਦੇ ਬਾਅਦ ਕੀ ਹੁੰਦਾ। ਮੈਂ ਕਿਹਾ ਬਾਬਾ ਜੀ ਉਹਦੇ ਬਾਅਦ ਉਹੀ ਹੁੰਦਾ ਉਹ ਟਨ ਟਨਾ ਟਨ 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 ਤਾਰਾ ਚਲਤੀ ਹੈ ਕਿਆ 9 ਸੇ 12। ਹਾਂ ਇਹਦੇ ਲਈ ਤੁਸੀਂ ਉਹ ਨਜ਼ਮ ਸੇਠੀ ਜਿਹੜਾ ਨਾ ਹਾਂ ਉਹਨੇ ਦੱਸਿਆ ਚਿੜੀਆ ਵਾਲੀ ਸਰਕਾਰ ਨੇ ਕਿ ਜੀ ਮਾਈ ਜਿਹੜੀ ਹੈ ਨਾ ਹਾਂ ਇਹਦੀ ਪਹੁੰਚ ਬਹੁਤ ਉੱਪਰ ਤੱਕਰ ਹੈ। ਯਾਰ ਲਿਖਿਆ ਇੱਥੇ ਪੜ੍ਹ ਲਓ। ਹਾਂ ਸਿਆਸਤਦਾਨ ਦੀ ਕਿਹੜੀ ਖਬਰ ਹੈ। ਹਾਂ ਉਹ ਕਹਿੰਦੇ ਨੇ ਜੀ ਇਹ ਮਾਈ ਜਿਹੜੀ ਹੈ ਨਾ ਹਾਂ ਇਹ ਬੜੀ ਇਹਦੀਆਂ ਧਮਾਲਾਂ ਉੱਤੇ ਤੱਕਰ ਹੈ। ਹਾਂ ਤੇ ਬੜਾ ਖੁਸ਼ ਰੱਖਦੀ ਹੈ, ਉਹਨਾਂ ਦੀ ਹਰ ਗੱਲ ਮੰਨਦੀ ਹੈ। ਹਾਂ ਹਰ ਬਾਤ ਹਰ ਹਦਾਇਤ ਤੇ ਅਮਲ ਕਰਦੀ ਹੈ। ਹਾਂ ਤੇ ਇਹਦਾ ਰੈਂਕ ਜਿਹੜਾ ਨਾ ਬਾਬਾ ਕਹਿੰਦੇ ਰੈਂਕ ਦਾ ਕੀ ਮਤਲਬ। ਮੈਂ ਕਿਹਾ ਬਾਬਾ ਜੀ ਬੂਟ ਪਾਲਿਸ਼ੀਆਂ ਦਾ ਵੀ ਰੈਂਕ ਹੁੰਦਾ ਹੈ। ਹਾਂ ਖਾਲੀ ਕਰਵਾਉਣ ਵਾਲਿਆਂ ਦਾ ਨਹੀਂ ਹੁੰਦਾ। ਹਾਂ ਉਹਦਾ ਵੀ ਰੈਂਕ ਹੁੰਦਾ। ਹਾਂ ਤੇ ਉਹ ਹੁਣ ਜਿਹੜੀ ਨਾ ਉਹ ਜਿਹੜਾ ਸ਼ਬਾਜ਼ ਭਿਖਾਰੀ ਹੈ ਹਾਂ ਉਹ ਵੱਡਾ ਬੂਟ ਪਾਲਿਸ਼ ਹੁਣ ਉਸ ਤੋਂ ਉੱਤੇ ਚਲੇਗੀ ਬੂਟ ਚੱਟਣ ਦੇ ਵਿੱਚ। ਬਾਬੇ ਕਹਿੰਦਾ ਅੱਛਾ ਇਹ ਕਰਦੀ ਹੈ ਰਾਤੀ ਹਾਂ 9 ਤੋਂ 12। ਮੈਂ ਕਿਹਾ ਬਿਲਕੁਲ ਹੈ 9 ਤੋਂ 12 ਵੀ ਕਰਦੀ ਹੈ, ਕਦੀ ਕਦੀ ਵਿੱਚ 9 ਤੋਂ 11 ਵੀ ਕਰ ਲੈਂਦੀ ਹੈ। ਬਾਬੇ ਕਹਿੰਦੇ 9 ਤੋਂ 11 ਕੀ ਹੁੰਦਾ। ਮੈਂ ਕਿਹਾ ਨਹੀਂ ਬਾਬਾ ਜੀ ਹਾਂ ਪਤਾ ਨਹੀਂ ਕੀ ਹੁੰਦਾ, ਜੋ ਕੁਛ ਵੀ ਹੁੰਦਾ ਬੜਾ ਮਾਈ ਕਰ ਲੈਂਦੀ ਹੈ। ਹਾਂ ਇਹ ਹਿਸਾਬ ਕਿਤਾਬ ਹੈ। ਇਹ ਤਾਂ ਮਾਈ ਕਹਿ ਰਹੀ ਹੈ ਕਿ ਇਹ ਸਾਰਾ ਕੁਛ ਹੋ ਰਿਹਾ। ਤੇ ਬਾਬਾ ਜੀ ਫਰਮਾਉਂਦੇ ਨੇ ਕਿ ਅੱਛਾ ਯਾਰ ਇਹ ਤਾਂ ਸਾਰਾ ਕੁਛ ਹੋ ਰਿਹਾ ਤੇ ਡੱਡੂ ਕਿੱਥੇ ਬਿਜ਼ੀ ਰਹਿੰਦਾ। ਮੈਂ ਬਾਬਾ ਜੀ ਕੋਈ ਐਸਾ ਵੀਲਾਗ
ਹਾਂ ਜੀ ਤੁਸੀਂ ਡੱਡੂ ਦਾ ਜ਼ਿਕਰ ਨਾ ਕਰੋ, ਹਾਂ ਤੇ ਡਿਪਟੀ ਦਾ ਜ਼ਿਕਰ ਨਾ ਕਰੋ। ਹਾਂ ਕਦੀ ਕੋਈ ਐਸਾ ਕਰ ਲਿਆ ਕਰੋ ਗੱਲ ਕਿ ਜਿਹਦੇ 'ਚ ਡੱਡੂ ਨਾ ਹੋਵੇ। ਬਾਬਾ ਜੀ ਕਹਿੰਦੇ ਇਹ ਕਿਵੇਂ ਹੋ ਸਕਦਾ ਕਿ ਬਾਬਾ ਗੱਲ ਕਰੇ ਉਹਦੇ 'ਚ ਡੱਡੂ ਨਾ ਹੋਵੇ। ਬਾਬਾ ਜੀ ਕਹਿੰਦੇ ਉਹ ਜ਼ਿੰਦਗੀ ਦਾ ਆਖਰੀ ਦਿਨ ਹੋਏਗਾ ਮੇਰਾ ਜਦੋਂ ਮੈਂ ਕੋਈ ਗੱਲ ਕਰਾਂ ਤੇ ਵਿੱਚ ਡੱਡੂ ਚਾਰਜਰ ਨਾ ਹੋਏ। ਹਾਂ ਬਾਬਾ ਜੀ ਕਹਿੰਦੇ ਉਹਦੀ ਰਿਪੋਰਟ ਦੱਸ ਮੈਨੂੰ ਕੀ ਹੈ। ਮੈਂ ਕਿਹਾ ਬਾਬਾ ਜੀ ਡੱਡੂ ਚਾਰਜਰ ਦੀ ਰਿਪੋਰਟ ਹੈ ਵੇ ਕਿ ਡੱਡੂ ਦੀ 5 ਘਿਓ 'ਚ ਨੇ, ਹਾਂ ਤੇ ਪਤਾ ਨਹੀਂ ਕੀ ਕੜਾਈ 'ਚ ਹੈ। ਬਾਬੇ ਕਹਿੰਦੇ ਉਹ ਤਾਂ ਸਮਝ ਆ ਰਹੀ ਹੈ ਮੈਨੂੰ ਕੀ ਕੜਾਈ ਦੇ ਵਿੱਚ ਹੈ, ਹਾਂ ਲੇਕਿਨ ਉਹ ਅੱਜ ਕੱਲ੍ਹ ਕਿੱਥੇ ਗੁੰਮ ਹੈ, ਨਜ਼ਰ ਨਹੀਂ ਆ ਰਿਹਾ। ਮੈਂ ਬਾਬਾ ਜੀ ਉਹਨੂੰ ਡਿਪਟੀ ਨੇ ਕਿਹਾ ਕਿ ਤੂੰ ਜ਼ਿਆਦਾ ਨਾ ਨਿਕਲਿਆ ਕਰ ਧੁੱਪੇ, ਰੰਗ ਕਾਲਾ ਹੋ ਗਿਆ। ਹਾਂ ਕਿਉਂਕਿ ਗਰਮੀ ਬਹੁਤ ਹੋ ਰਹੀ ਹੈ ਪੰਜਾਬ ਦੇ ਵਿੱਚ। ਹਾਂ ਉਹ ਗਰਮੀ ਜਾਣ ਦਾ ਨਾਂ ਹੀ ਨਹੀਂ ਲੈ ਰਹੀ। ਤੇ ਡਿਪਟੀ ਨੇ ਸਮਝਾਇਆ ਕਿ ਨਹੀਂ ਤੂੰ ਬਸ ਆ ਕੇ ਇੱਥੇ ਮੇਰੇ ਕੋਲ ਬੈਠੀ ਜਾ ਕਰ ਏਸੀ ਦੇ ਵਿੱਚ। ਬਾਬਾ ਜੀ ਕਹਿੰਦੇ ਯਾਰ ਅੱਜ ਏਸੀ ਦੀ ਗੱਲ ਹੈ ਮੈਂ ਵੀ ਲਵਾ ਲੈਣਾ ਬਸ। ਹਾਂ ਡਿਪਟੀ ਨੇ ਕਿਹਾ ਇੱਧਰ ਭੇਜ ਦੇ ਮੇਰੇ। ਹਾਂ ਲੱਗੀ ਸਮਝ। ਓਏ ਡਿਪਟੀ ਆ ਲਿਆ ਡਾਲਾ।